असलामकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ। ਲੋ ਜੀ ਤੁਹਾਡੇ ਵੀਰ ਮੁਹੰਮਦ ਨਾਸਰ ਦੀ ਤਰਫੋਂ ਪੂਰੀ ਪਾਕਿਸਤਾਨੀ ਅਜ਼ੀਮ ਕੌਮ ਨੂੰ ਅਜ਼ੀਮ ਲੋਕਾਂ ਨੂੰ ਜਸ਼ਨ ਆਜ਼ਾਦੀ 77ਵਾਂ ਜਿਹੜਾ ਮੁਬਾਰਕ ਹੋਵੇ ਤੇ ਪਾਕਿਸਤਾਨ ਸਮੇਤ ਦੁਨੀਆ ਭਰ ਤੇ ਜਿੱਥੇ ਜਿੱਥੇ ਵੀ ਨੇ ਭਾਵੇਂ ਉਹ ਪਾਕਿਸਤਾਨ ਦੇ ਨੇ ਪਾਕਿਸਤਾਨ ਤੋਂ ਬਾਹਰ ਨੇ ਸਾਡੇ ਭੈਣਾਂ ਭਰਾ ਛੋਟੇ ਨੇ ਵੱਡੇ ਨੇ ਬੜੇ ਨੇ ਬਜ਼ੁਰਗ ਨੇ ਸਾਰਿਆਂ ਵੀਰਾਂ ਨੂੰ ਭੈਣ ਭਰਾਵਾਂ ਨੂੰ ਜਿਹੜਾ 77ਵਾਂ ਯੋਮ ਆਜ਼ਾਦੀ ਮੁਬਾਰਕ ਹੋਵੇ। ਮਾਲਿਆ ਕਿ ਬੇਰੁਜ਼ਗਾਰੀ ਮਹਿੰਗਾਈ ਚੀਜ਼ਾਂ ਨੇ ਤੇ ਉਹਦੇ ਬਾਵਜੂਦ ਵੀ ਸਾਨੂੰ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਅਸੀਂ ਜਿਹੜਾ ਆਜ਼ਾਦ ਹੈਗੇ ਹਾਂ। ਹੁਣ ਤੁਸੀਂ ਇਹ ਸੋਚਦੇ ਪਏ ਹੋਣਗੇ ਯਾਰ ਅਸੀਂ ਤਾਂ ਆਜ਼ਾਦ ਕੋਈ ਨਹੀਂ, ਸਾਡੇ ਕੋਲ ਕੋਈ ਇਖਤਿਆਰ ਕੋਈ ਨਹੀਂ, ਲੇਕਿਨ ਜਿਹੜੀ ਅੱਲਾ ਨੇ ਸਾਨੂੰ ਆਜ਼ਾਦੀ ਦਿੱਤੀ, ਦੇਖੋ ਜੀ ਇਸ ਦੁਨੀਆ ਤੇ ਪੈਦਾ ਹੋਣਾ ਤੇ ਮੁੜ ਕੇ ਇੱਥੇ ਜਿੰਨੇ ਵੀ ਕੰਮਕਾਰ ਅੱਜ ਦੇ ਦੌਰ ਵਿੱਚ ਜੋ ਚੀਜ਼ਾਂ ਹੁੰਦੀਆਂ ਪਈਆਂ ਨੇ ਤੁਹਾਡੇ ਸਾਹਮਣੇ ਨੇ, ਉਹ ਇੱਕ ਅਲੱਗਾ ਮੈਟਰ ਹੈਗਾ। ਤੇ ਭਾਈ ਅਸੀਂ ਆਜ਼ਾਦ ਹੋਣ ਦੇ ਬਾਵਜੂਦ ਵੀ ਜਿਹੜੇ ਇੰਨੇ ਮੁਸ਼ਕਲਾਤਾਂ ਦੇ ਵਿੱਚ ਆ ਚੀਜ਼ਾਂ ਦੇ ਵਿੱਚ ਆ। ਤੇ ਇਹ ਸੋਚੋ ਜੇ ਅਗਰ ਅਸੀਂ ਆਜ਼ਾਦ ਹੀ ਨਾ ਹੁੰਦੇ, ਹੁਣ ਵੀ ਉਸ ਅੰਗਰੇਜ਼ ਦੀ ਹਕੂਮਤ ਹੁੰਦੀ ਜਾਂ ਕਿਸੇ ਹੋਰ ਦੀ ਹੁੰਦੀ ਤੇ ਫਿਰ ਅਸੀਂ ਫਿਰ ਕਿੱਥੇ ਹੋਣਾਂਗੇ। ਹੁਣ ਤੁਸੀਂ ਇਹ ਵੀ ਸੋਚਦੇ ਪਏ ਹੋਣਗੇ ਕਿ ਜਦੋਂ ਦਾ ਪਾਕਿਸਤਾਨ ਬਣਿਆ ਹੈਗਾ ਤੇ ਦੋ ਮੁਲਕ ਜਿਹੜੇ ਆਜ਼ਾਦੀ ਦੀ ਤਰਫ ਗਏ, ਇੱਕ ਇੰਡੀਆ ਤੇ ਇੱਕ ਪਾਕਿਸਤਾਨ, ਤੇ ਇੱਕ ਜਨਾਬ ਜਿਹੜਾ ਚੰਦ ਤੇ ਚੜ ਗਿਆ ਤੇ ਦੂਸਰਾ ਜਿਹੜਾ ਆਵਾਮ ਤੇ ਚੜ ਗਿਆ ਤੇ ਬਸ ਫਿਰ ਸਿਲਸਿਲਾਕਾਰ ਚੱਲਦਾ ਪਿਆ। ਲੇਕਿਨ ਫਿਰ ਵੀ ਸਾਨੂੰ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਅਸੀਂ ਆਪਣੇ ਸੀਨੇ ਤੇ ਝੰਡਾ ਹਮੇਸ਼ਾ ਜਿਹੜਾ ਸਜਾਈ ਰੱਖਣਾ ਹੈ ਤੇ ਨਾਲ ਵਾਜੇ ਜਿਹੜੇ ਬਾਹਰ ਜਿਹੜੇ ਦੇ ਸ਼ੋਰ ਆਉਂਦਾ। ਹਾਲੇ ਮੈਂ ਕਮਰੇ 'ਚ ਮੌਜੂਦ ਹਾਂ ਤੇ ਬਾਹਰ ਪਾਕਿਸਤਾਨੀ ਕੌਮ ਕਿਸ ਤਰ੍ਹਾਂ ਜਿਹੜਾ ਆਪਣੀ ਸੈਲੀਬ੍ਰੇਸ਼ਨ ਕਰਦੀ ਪਈ ਆ। ਤੇ ਵੀਰੋ ਸਾਡੇ ਨਾਲ ਜੁੜੇ ਰਹੋ, ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਤੇ ਆਓ ਫਿਰ ਚੱਲੀਏ ਤੁਹਾਨੂੰ ਵਿਖਾਉਂਦੇ ਆ ਪਾਕਿਸਤਾਨੀ ਕੌਮ ਕਿਸ ਤਰ੍ਹਾਂ ਆਪਣੀ ਆਜ਼ਾਦੀ ਜਿਹੜੀ ਸੈਲੀਬ੍ਰੇਟ ਕਰ ਰਹੀ ਹੈ। ਲੋ ਜਨਾਬ ਵਾਲਾ ਜਸ਼ਨ ਆਜ਼ਾਦੀ ਦੇ ਮੌਕੇ ਦੇ ਉੱਤੇ ਇੱਥੇ ਨੌਜਵਾਨ ਜਿਹੜਾ ਥੱਲੇ ਪਿਆ ਜੇ ਤੇ ਬੋਰੀ ਆਪਣੇ ਉੱਤੇ 2.5 ਮਣ ਦੀ ਲੱਦੀ ਹੋਈ ਹੈ ਤੇ ਫਿਰ ਥੱਲੇ ਪੈਕ ਤੇ ਇਹਨੂੰ ਉੱਤੇ ਚੱਕਦਾ ਪਿਆ ਹੈ। ਤੇ ਇਹਦੇ ਨਾਲ ਸਿਰਫ ਇੱਕੋ ਹੀ ਕੰਮ ਨਹੀਂ, ਇੱਥੇ ਜਿਹੜਾ ਮੈਂ ਤੁਹਾਨੂੰ ਦਿਖਾਊਂਗਾ ਇੱਕ ਹੋਰ ਬੰਦੇ ਨੂੰ ਸੱਦਣਗੇ ਤੇ ਜਿਹੜਾ 2.5 ਮਣ ਦੀ ਬੋਰੀ ਦੇ ਨਾਲ ਉਹ ਬੰਦੇ ਨੂੰ ਫਿਰ ਉੱਤੇ ਬਿਠਾਏਗਾ। ਇਹ ਵੇਖੋ ਇੱਕ ਆ ਗਿਆ, ਫਿਰ ਇੱਕ ਤੋਂ ਬਾਅਦ ਦੂਆ, ਤੀਆ, ਚੌਥਾ ਤੇ ਪੰਜਵਾਂ ਆਏਗਾ। ਇਹ ਜਨਾਬ ਇੱਕ ਬੋਰੀ ਇੱਕ ਉਹ ਖੁਦ ਤੇ ਇੱਕ ਨੌਜਵਾਨ ਉਹਨੇ ਚੱਕ ਲਿਆ ਹੈਗਾ। ਇਹ ਜਸ਼ਨ ਆਜ਼ਾਦੀ ਜਿਹੜੀ ਹੈ ਮਨਾਈ ਜਾ ਰਹੀ ਹੈ ਭਰਪੂਰ ਤਰੀਕੇ ਨਾਲ। ਉਹ ਦੇਖੋ ਫਲੈਗ ਵੀ ਉਹਨੇ ਪਾਏ ਆ ਜਿੱਥੇ ਉਹ ਤੁਹਾਨੂੰ ਸਾਹਮਣੇ ਨਜ਼ਰ ਆਉਂਦਾ ਪਿਆ ਬੋਰੀ। ਇਹ ਦੂਸਰਾ ਬੱਚਾ ਵੀ ਨਾਲ ਆ ਗਿਆ ਜੀ, 2.5 ਮਣ ਦੀ ਬੋਰੀ, ਦੂਸਰਾ ਬੱਚਾ, ਤੀਸਰਾ ਬੱਚਾ ਵੀ ਆ ਗਿਆ, ਚੌਥਾ ਬੱਚਾ ਵੀ ਆ ਗਿਆ ਜਨਾਬ। 2.5 ਮਣ ਦੀ ਬੋਰੀ, ਚੌਥਾ ਬੱਚਾ ਜਿਹੜਾ ਉਹਨੇ ਚੱਕ ਲਿਆ ਹੈਗਾ। ਤੇ ਦੇਖੋ ਜਸ਼ਨ ਆਜ਼ਾਦੀ ਜਿਹੜੀ ਹੈ ਭਰਪੂਰ ਤਰੀਕੇ ਨਾਲ ਜਿਹੜੀ ਹੈ ਨਾ ਉਹ ਮਨਾਈ ਜਾ ਰਹੀ ਹੈ। ਸਾਰੇ ਪਾਸੇ ਇਹ ਮੁਕਾਬਲਾ ਹੁੰਦਾ ਪਿਆ ਹੈਗਾ ਤੇ ਕੰਪੀਟੀਸ਼ਨ ਜਾਰੀ ਹੈ। ਲੋਕਾਂ ਨੇ ਪਰਚਮ ਵੀ ਚੱਕੇ ਹੋਏ ਨੇ, ਟੋਪੀਆਂ ਵੀ ਪਾਈਆਂ, ਸਾਰਾ ਕੁਛ। ਤੇ ਬੱਚੇ ਨੇ ਆ ਦੇਖੋ ਜੀ 2.5 ਮਣ ਦੀ ਬੋਰੀ ਦੇ ਨਾਲ ਜਿਹੜਾ ਨਾ 3 ਜਿਹੜਿਆਂ ਨੂੰ ਆਪਣੇ ਉੱਤੇ ਬਿਠਾਇਆ ਹੈਗਾ ਤੇ ਇਹਨੂੰ ਟਰਾਫੀ ਇਨਾਮ ਵਿੱਚ ਜਿਹੜੀ ਲੱਭਦੀ ਪਈ ਹੈ। ਇੱਧਰੋਂ ਇਹਨੂੰ ਗਿਫਟ ਵੀ, ਪੈਸੇ ਵੀ, ਸਾਰੇ ਚੀਜ਼ਾਂ ਜਿਹੜੀਆਂ ਨਾ ਆ ਦੇਖੋ ਲੱਭਦੀਆਂ ਪਈਆਂ ਨੇ ਜਸ਼ਨ ਆਜ਼ਾਦੀ ਦੇ ਮੌਕੇ ਦੇ ਉੱਤੇ। ਤੇ ਇੱਥੇ ਮੈਂ ਇਹ ਕਹਿਣਾ ਚਾਹ ਰਿਹਾ, ਜਸ਼ਨ ਮਨਾਓ, ਸਾਰਾ ਕੁਝ ਕਰੋ, ਸੈਲੀਬ੍ਰੇਟ ਕਰੋ, ਇੰਜੋਏ ਕਰੋ, ਲੇਕਿਨ ਪਾਕਿਸਤਾਨ ਵਾਸਤੇ, ਪਾਕਿਸਤਾਨ ਦੇ ਲੋਕਾਂ ਵਾਸਤੇ ਜਿਹੜੀ ਬੇਰੁਜ਼ਗਾਰੀ, ਗੁਰਬਤ, ਸਾਰੀਆਂ ਚੀਜ਼ਾਂ ਉਹਨਾਂ ਵਾਸਤੇ ਵੀ ਜਿਹੜਾ ਨਾ ਟਾਈਮ ਕੱਢ ਕੇ ਜਿਹੜਾ ਨਾ ਉਹਦੇ ਵਾਸਤੇ ਵੀ ਦੁਆ ਕਰੋ ਕਿ ਅੱਲਾਹ ਤਾਲਾ ਸਭ ਨੂੰ ਕਾਮਯਾਬੀ ਦੇਵੇ। ਇਸ ਨੌਜਵਾਨ ਨੇ 2.5 ਮਣ ਦੀ ਬੋਰੀ 3 ਬੰਦੇ ਤਾਂ ਚੱਕ ਲਏ, ਲੇਕਿਨ ਇਹਦਾ ਕੱਲ੍ਹ ਨੂੰ ਹਾਲ ਕੀ ਹੋਏਗਾ ਇਹਨੂੰ ਪਤਾ ਹੋਏਗਾ। ਲੇਕਿਨ ਇਹ ਜੇ ਕੰਪੀਟੀਸ਼ਨ ਕਰੋ, ਲੇਕਿਨ ਆਪਣੀ ਤਮਾਮ ਚੀਜ਼ਾਂ ਨੂੰ ਮੱਦੇਨਜ਼ਰ ਰੱਖੋ। ਉਸ ਤੋਂ ਬਾਅਦ ਦੂਸਰਾ ਨੌਜਵਾਨ ਆਉਂਦਾ, ਉਹ ਵੀ ਆ ਦੇਖੋ ਤਕਰੀਬਨ ਇਹਦੀ ਉਮਰ ਜਿਹੜੀ ਹੈ 40-45 ਸਾਲ ਦੇ ਲਗਭਗ। ਇਹਨੇ ਵੀ 2.5 ਮਣ ਦੀ ਬੋਰੀ ਇਕੱਲੇ ਨੇ ਚੱਕੀ ਹੈਗੀ, ਜਿਹੜਾ ਕਿ ਇੰਤਹਾਈ ਮੁਸ਼ਕਲ ਕੰਮ ਹੈਗਾ। ਲੇਕਿਨ ਬੰਦੇ ਨੇ ਕਮਾਲ ਕਰ ਦਿੱਤਾ। ਅਸੀਂ ਇਹਨੂੰ ਇੱਥੇ ਦਾਤ ਦੇਵਾਂਗੇ, ਜ਼ਰੂਰ ਦੇਵਾਂਗੇ ਕਿ ਮਾਸ਼ਾਅੱਲਾ ਅੰਦਰ ਦੇ ਗੱਭਰੂ ਜਵਾਨ ਵੀ ਹੈਗੇ ਨੇ ਸਾਡੇ ਪੰਜਾਬ ਦੇ ਵਿੱਚ ਜਿਹੜੇ 2.5 ਮਣ ਦੀ ਬੋਰੀ ਕੀ ਜਿਹੜੀ 3, 4, 5 ਮਣ ਦੀਆਂ ਬੋਰੀਆਂ ਚੱਕ ਕੇ ਤੇ ਆਪਣੇ ਮੋਢਿਆਂ ਤੇ ਰੱਖ ਲੈਂਦੇ ਨੇ ਮਾਸ਼ਾਅੱਲਾ ਨਾਲ। ਤੇ ਇਵੈਂਟ 14 ਅਗਸਤ ਦੇ ਹਵਾਲੇ ਨਾਲ ਹਰ ਸਾਲ ਹੁੰਦਾ ਹੈ ਸਾਡੇ ਖਾਨਪੁਰ, ਜਿੱਥੇ ਬੜੇ ਕੰਪੀਟੀਟਰ ਆਉਂਦੇ ਨੇ ਤੇ ਉਹ ਜਿਹੜਾ ਆਣ ਕੇ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਹੈਗੇ ਆ ਤੇ ਔਰ ਇਸ तमाम चीज़ों ਜਿਹੜਾ ਹੈਗਾ ਨਾ ਇੰਜੋਏ ਜਿਹੜਾ
ਕਰਦੇ ਹੈਗੇ ਆ। ਅੱਛਾ, ਇੱਥੇ ਜਿਹੜਾ ਇਹਨਾਂ ਨੂੰ ਨੌਜਵਾਨਾਂ ਨੂੰ ਜਿਹੜਾ ਫਿਰ ਇਨਾਮ ਦਿੱਤੇ ਗਏ ਨੇ ਤੇ ਇਹਨਾਂ ਨੂੰ ਟਰਾਫੀਆਂ ਦਿੱਤੀਆਂ ਗਈਆਂ ਨੇ ਤੇ ਇਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈ ਉਹ ਕੀਤੀ ਗਈ ਹੈਗੀ ਆ ਕਿ ਇਹਨਾਂ ਦਾ ਹੌਸਲਾ ਵਧੇ ਤੇ ਦੁਬਾਰਾ ਇਹੋ ਜਿਹੇ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲੈਣ। ਅਰਸ਼ਦ ਸ਼ਰੀਫ ਨੂੰ ਦੇਖ ਕੇ ਸਾਰੇ ਕੰਪੀਟੀਸ਼ਨ ਜਿਹੜੇ ਆ ਨਾ, ਅਰਸ਼ਦ ਸ਼ਰੀਫ ਨਹੀਂ ਸੌਰੀ ਅਰਸ਼ਦ ਨਦੀਮ ਨੂੰ ਦੇਖ ਕੇ ਸਾਰੇ ਸਾਰੇ ਕੰਪੀਟੀਸ਼ਨ ਹਿੱਤੇ ਨੇ। ਇੱਥੇ ਮੁਖਤਲਿਫ ਕਿਸਮ ਦੇ ਮਾਡਲ ਇੱਕ ਨੌਜਵਾਨ ਨੇ ਤਿਆਰ ਕੀਤੇ ਜਿਹੜੇ ਕਿ ਮੈਨੂੰ ਬਹੁਤ ਜਿਹੜੇ ਚੰਗੇ ਤੇ ਵਧੀਆ ਲੱਗੇ ਨੇ ਤੇ ਮਾਸ਼ਾਅੱਲਾ ਬੜੇ ਖੂਬਸੂਰਤ ਲੱਗਦੇ ਪਏ ਸੀ। ਮੈਂ ਇਸ ਕਲਿੱਪ ਨੂੰ ਵੀ ਜਿਹੜਾ ਨਾ ਐਡ ਕੀਤਾ ਤੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੇ ਸਾਡੇ ਛੋਟੇ ਦੇਖਣ, ਵੱਡੇ ਦੇਖਣ, ਬਜ਼ੁਰਗ ਦੇਖਣ, ਭੈਣ ਦੇਖਣ, ਭਰਾਵਾਂ ਦੇਖਣ, ਜਿਨ੍ਹਾਂ ਦਾ ਦੇਖ ਕੇ ਦਿਲ ਖੁਸ਼ ਹੋਵੇ। ਇਹੋ ਜਿਹੇ ਮਾਡਲ ਜਿਹੜੇ ਹੋਣੇ ਚਾਹੀਦੇ ਨੇ, ਠੀਕ ਹੈ ਮਾਸ਼ਾਅੱਲਾ ਨਾਲ। ਤੇ ਇਹ ਕੰਮ ਜਿਹੜਾ ਬਹੁਤ ਜ਼ਬਰਦਸਤ ਹੈ ਮਾਡਲ ਵਾਲਾ। ਤੇ ਇਸ ਤੋਂ ਬਾਅਦ ਅਸੀਂ ਮਿਊਨਿਸਪਲ ਕਮੇਟੀ ਆ ਗਏ ਤੇ ਇੱਥੇ ਬੱਚਾ ਸਾਈਕਲ ਦੇ ਉੱਤੇ ਪਾਕਿਸਤਾਨੀ ਫਲੈਗ ਤੇ ਇੱਕ ਹੋਰ ਫਲੈਗ ਉਹਦੇ ਉੱਤੇ ਲਿਖਿਆ ਕੁਛ ਨਹੀਂ ਲੈ ਕੇ ਤੇ ਇੰਜੋਏ ਕਰਦਾ ਪਿਆ ਸੀਗਾ। ਹਾਲੇ ਜੀ ਸ਼ਾਮ ਦਾ ਟਾਈਮ ਹੈ, ਲੋਕੀ ਨਿਕਲ ਆਏ ਨੇ ਰੋਡਾਂ ਦੇ ਉੱਤੇ, ਬੜਾ ਰਸ਼ ਹੈ ਤੇ ਚਾਰੋਂ ਤਰਫ ਸਬਜ਼ ਹਲਾਲੀ ਝੰਡੇ ਜਿਹੜੇ ਉਹ ਨਜ਼ਰ ਆਉਂਦੇ ਪਏ ਨੇ। ਬੜੀ ਗਹਿਮਾ ਗਹਿਮੀ ਹੈ ਲੋਕਾਂ ਦੀ। ਇੱਥੇ ਜਨਾਬ ਵੀਡੀਓ ਦਾ ਉਹ ਪਾਰਟ ਦਿਖਾਉਣਾ ਪਿਆ ਨੇ ਜਿੱਥੇ ਹੁੱਲੜਬਾਜ਼ ਮੁੰਡੇ ਜਿਹੜੇ ਨੌਜਵਾਨ ਨਸਲ ਜਿਹੜੀ ਕਿ ਪੜ੍ਹੀ ਲਿਖੀ ਹੈਗੀ ਹੈ ਲੇਕਿਨ ਜਹਿਲਾਂ ਤੋਂ ਵੀ ਵੱਧ ਕੰਮ ਕਰਦੇ। ਇਹ ਨਾ ਆਪਣੇ ਹੋ ਸਕਦੇ ਨੇ ਨਾ ਆਪਣੇ ਮਾਂ ਪਿਓ ਦੇ ਹੋ ਸਕਦੇ ਨੇ, ਕਿਉਂਕਿ ਵਜ੍ਹਾ ਇਹ ਹੈਗੀ ਆ ਮਾਂ ਪਿਓ ਦੇ ਇਸ ਲਈ ਕਿ ਨਾ ਆਪਣੇ ਕਹਿਣੇਕਾਰ ਇਹ ਖੁਦ ਹੋ ਸਕਦੇ ਨੇ ਨਾ ਆਪਣੇ ਮਾਂ ਪਿਓ ਦੇ। ਇਹ ਦੇਖੋ ਇੱਥੇ ਲੜਾਈ ਝਗੜਾ ਇਹਨਾਂ ਨੇ ਐਵੇਂ ਸ਼ੁਰੂ ਕਰ ਦਿੱਤਾ। ਇਹ 14 ਅਗਸਤ ਜਿਹੜੀ ਹੈ ਮਨਾਈ ਜਾ ਰਹੀ ਹੈ ਲੜਾਈ ਝਗੜੇ ਕਰਕੇ। ਇੱਕ ਦੂਸਰੇ ਨੂੰ ਇਹਨਾਂ ਨੇ ਇੱਥੇ ਚਿੱਤਰ ਪੋਲਾ ਕੁੱਟਿਆ ਮਾਰਿਆ, ਸਿਰਫ ਰੈਲੀ ਕਿ ਮੈਂ 14 ਅਗਸਤ ਦੀ ਇੰਝ ਕੱਢੂੰਗਾ ਤੇ ਉਂਝ ਕੱਢੂੰਗਾ, ਮੈਂ ਸਲੰਸਰ ਲਾਊਂਗਾ ਤਾਂ ਮੈਂ ਚਾੜੂੰਗਾ। ਦੇਖੋ ਇੱਕ ਦੂਸਰੇ ਦੇ ਪਿੱਛੇ ਡੰਡੇ ਸੋਟੇ ਮੁੱਕੇ ਫਲੈਗ ਚੱਕ ਕੇ ਤੇ ਉਹ ਜਿਹੜਾ ਨਾ ਚੱਕੀ ਫਿਰਦੇ ਨੇ ਤੇ ਫਿਰ ਸਲੰਸਰ ਇਹਨਾਂ ਨੇ ਜਨਾਬ ਲਾਏ ਹੋਏ ਨੇ। ਇੱਥੇ ਮੈਂ ਸ਼ੋਰ ਬਹੁਤ ਸੀਗਾ ਤਾਂ ਮੈਂ ਆਵਾਜ਼ ਬੰਦ ਕਰ ਦਿੱਤੀ। ਵੀਡੀਓ ਵਿੱਚ ਦਿਖਾਉਣਾ ਚਾਹ ਰਿਹਾ ਕਿੰਨਾ ਕੁ ਮੋਟਰਸਾਈਕਲ ਇਹ ਨੌਜਵਾਨਾਂ ਨੂੰ ਪਤਾ ਸੀ ਇੱਕ ਦੂਸਰੇ ਵੱਜਾਂਗੇ, ਮੋਟਰਸਾਈਕਲ ਤੇਜ਼ ਭਜਾਵਾਂਗੇ, ਸਲੰਸਰ ਲਾਵਾਂਗੇ ਤੇ ਸਾਨੂੰ ਕੀ ਨੁਕਸਾਨ ਹੈਗਾ, ਸਾਡੇ ਮੁਲਕ ਨੂੰ ਕੀ ਨੁਕਸਾਨ ਹੈਗਾ ਤੇ ਸਾਡੇ ਵਾਲਦੈਨ ਨੂੰ ਕੀ ਨੁਕਸਾਨ ਹੈਗਾ। ਨਹੀਂ ਆਹ ਦੇਖੋ ਕਿ ਮੋਟਰਸਾਈਕਲ 5 ਜਣੇ, ਇਹ ਕੋਈ ਗੱਲ ਕਰਨ ਵਾਲੀ। ਤੇ ਫਿਰ ਮਾਂ ਪਿਓ ਵੀ ਕਹਿੰਦੇ ਨੇ ਕਿ ਸਾਡੇ ਬੱਚੇ ਦੀਆਂ ਚੋਟਾਂ ਲੱਗ ਗਈਆਂ, ਇਹ ਮਸਲਾ ਹੋ ਗਿਆ, ਫਲਾਹ ਹੋ ਗਿਆ, ਹੁੰਡਾ 1 to 5 ਤੇ ਫਿਰ ਲੜਾਈ ਤੇ ਫਿਰ ਝਗੜੇ। ਤੇ ਵਾਲਦੈਨ ਨੂੰ ਜਦੋਂ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢੋ ਤੇ ਮਿਹਰਬਾਨੀ ਕਰਿਆ ਕਰੋ, ਇਹਨਾਂ ਨੂੰ ਨਸੀਹਤ ਕਰਕੇ ਘਰੋਂ ਕੱਢਿਆ ਕਰੋ। ਆ ਵੇਖੋ ਨਾ ਕੀ ਹਾਲ ਹੈ, ਜੰਜਾਲ ਪੂਰਾ ਸਾਰਾ ਬਣਿਆ ਪਿਆ ਹੈ ਤੇ 14 ਅਗਸਤ ਮਨਾਉਂਦੇ ਪਏ ਨੇ। ਇਹੀ ਸਾਰੇ ਬੱਚੇ ਅਗਰ ਇਸ ਦਿਨ ਜਾ ਕੇ ਮਸਜਿਦ ਦੇ ਵਿੱਚ ਜਿਹੜਾ 2 ਨਫਲ ਪੜ੍ਹਨ ਤੇ ਕੁਰਾਨ ਪਾਕ ਦੀ ਤਿਲਾਵਤ ਕਰਨ ਤਾਂ ਫਿਰ ਇਹਨਾਂ ਬੱਚਿਆਂ ਦਾ ਫਾਇਦਾ ਹੋਵੇ ਕਿ ਵਾਕਈ ਇਹ 14 ਅਗਸਤ ਮਨਾਉਂਦੇ ਪਏ ਨੇ। ਇਹ ਪਾਕਿਸਤਾਨ ਦੀ ਫਲੈਗ ਦੀ ਸ਼ਾਨ ਦੀ ਵੀ ਮੈਂ ਕਹਿੰਦਾ ਉਹ ਇੱਜ਼ਤ ਨਹੀਂ ਕਰਦੇ ਹੈਗੇ ਤੇ ਨਾ ਆਪਣੇ ਵਾਲਦੈਨ ਦੀ ਇੱਜ਼ਤ ਕਰਦੇ ਨੇ ਇਹੋ ਜਿਹੇ ਨੌਜਵਾਨ। ਤੇ ਅੱਲਾਹ ਤਾਲਾ ਬਸ ਸਭ ਨੂੰ ਹਦਾਇਤ ਦੇਵੇ। ਛੋਟੇ ਬੱਚੇ ਨੇ ਜਿਹੜੇ ਕਿ ਫੁੱਲ ਮਸਤੀ ਨਾਲ ਜਿਹੜਾ ਨਾ ਸੈਲੀਬ੍ਰੇਟ ਕਰਦੇ ਪਏ 14 ਅਗਸਤ। ਲਓ ਸੱਜਣੋ, ਮੈਂ ਹੁਣੀ ਘਰ ਪਹੁੰਚਿਆ ਵਾਂ ਤੇ ਅੱਜ ਮੈਂ ਜੋ ਆਜ਼ਾਦੀ ਦਾ ਜਸ਼ਨ ਦੇਖਿਆ, ਤੁਸੀਂ ਵੀ ਪਿੱਛੇ ਵੀਡੀਓ ਦੇਖਿਆ ਹੋਏਗਾ ਕਿ ਯੰਗ ਲੜਕੇ ਬੱਚੇ ਛੋਟੇ ਪਾਂ ਚਾਂ ਬਾਜੇ ਤੇ ਫਲੈਗ ਦੀ ਬੇਹੁਰਮਤੀ। ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਸਮਝਾਓ ਕਿ ਇੰਨੀ ਤੇਜ਼ ਸਪੀਡ ਨਾਲ ਮੋਟਰਸਾਈਕਲ ਚਲਾਉਂਦੇ ਨੇ ਕਿ ਖੁਦਾ ਨਾ ਖਾਸਤਾ ਕਿਸੇ ਨੂੰ ਕੁਛ ਹੋ ਗਿਆ ਤੇ ਉਹਨਾਂ ਵਾਸਤੇ ਤੇ ਇੰਜੋਇਮੈਂਟ ਹੋ ਗਈ, ਲੇਕਿਨ ਜਿਨ੍ਹਾਂ ਨੇ ਉਹਨਾਂ ਨੂੰ ਦੁੱਖਾਂ ਨਾਲ ਮੁਸੀਬਤਾਂ ਨਾਲ ਪਾਲਿਆ ਹੁੰਦਾ, ਇੱਕ ਬੱਚੇ ਨੂੰ ਪਾਲਣਾ ਕਿੰਨਾ ਔਖਾ ਹੈ। ਤੇ ਇਹ ਦੇਖੋ ਛੋਟਿਆਂ ਨੂੰ ਕਿਵੇਂ ਤੁਸੀਂ ਦੁੱਧ ਦਿੰਦੇ ਹੋ ਬੱਚਿਆਂ ਨੂੰ, ਤੇ ਕੀਮਤੀ ਸਰਮਾਇਆ ਹੁੰਦਾ ਇਸ ਮੁਲਕ ਦਾ, ਤੇ ਉਹ ਐਵੇਂ ਪਾਂ ਚਾਂ ਤੇ ਸਪੀਡਾਂ ਮਾਰ ਕੇ 14 ਅਗਸਤ ਨੂੰ ਸੈਲੀਬ੍ਰੇਟ ਕਰਦੇ ਵੇ। ਕਿਹੜੀ ਸੈਲੀਬ੍ਰੇਟ ਹੈ? ਕਿਆ ਸਾਨੂੰ ਇਹ ਸਮਝਾਇਆ ਗਿਆ ਕਿ ਕਿਹਾ ਗਿਆ ਸੀ ਕਿ ਤੁਸੀਂ 14 ਅਗਸਤ ਆਜ਼ਾਦੀ ਇਸ ਤਰ੍ਹਾਂ ਸੈਲੀਬ੍ਰੇਟ ਕਰਨੀ ਆ? ਉਹੀ ਕੋਈ 2 ਨਫਲ ਪੜ੍ਹ ਲਵੇ, ਕੁਰਾਨ ਪਾਕ ਪੜ੍ਹ ਲਵੇ, ਕੋਈ ਅੱਛੇ ਕੰਮ ਕਰ ਲਵੇ, ਕੋਈ ਖੈਰਾਤ ਕਰ ਲੈ, ਕੋਈ ਸਦਕਾਤ ਦੇ ਦੇਵੇ ਕਿ ਅੱਲਾ ਤੇਰਾ ਸ਼ੁਕਰ ਹੈ ਕਿ ਸਾਡਾ ਮੁਲਕ ਆਜ਼ਾਦ ਹੋਇਆ, ਅਸੀਂ ਆਜ਼ਾਦ ਰਹਿੰਦੇ ਪਏ ਹਾਂ। ਬਾਕੀ ਚੀਜ਼ਾਂ ਨੂੰ ਛੱਡ ਦਿਓ, ਮਹਿੰਗਾਈ, ਬੇਰੁਜ਼ਗਾਰੀ, ਬਿਜਲੀ ਦੇ ਬਿੱਲ, ਫਲਾਂ ਸਾਰੀਆਂ ਚੀਜ਼ਾਂ। ਉਹ ਤੋਂ ਅਗਰ ਪੋਜ਼ੀਟਿਵ ਵੇ ਦੇਖਿਆ ਜਾਵੇ ਤੇ ਆ ਜਿਹੜਾ ਸਮਝ ਲਓ ਇੱਕ ਤਰ੍ਹਾਂ ਦਾ ਚੀਕ ਚਿਹਾੜਾ ਲਾਏ ਹੋਣੇ ਯੰਗ ਮੁੰਡਿਆਂ ਨੇ, ਪਿੱਛੇ ਵੀਡੀਓ ਤੁਸੀਂ ਸਾਰੇ ਦੇਖ ਚੁੱਕੇ ਹੋ।
ਤੇ ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਇਸ ਪਾਕਿਸਤਾਨ ਨੂੰ, ਇਸ ਪਾਕਿਸਤਾਨ ਦੀ ਨੌਜਵਾਨ ਨਸਲ ਨੂੰ ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾਹ ਨਿਗਹਿਬਾਨ।